ਆ ਗਈ 1947 ਦੀਆਂ ਦੁਖੀ ਯਾਦਾਂ ਵਾਲੀ ਜਗ੍ਹਾ ਤੇ ਕੀ ਵਡੇਰੇ ਕੀ ਦੱਸਦੇ ਨੇ ਕਿ ਇੱਥੋਂ ਟ੍ਰੇਨ ਇੰਡੀਆ ਵੀ ਜਾਂਦੀ ਹੁੰਦੀ ਸੀ ਨਾ। ਉਹ ਉੱਥੋਂ ਜਾ ਕੇ ਇਹ ਦੋ ਹੁੰਦੀਆਂ ਸਨ 47 ਤੱਕ ਇਹ ਚੱਲਦੀ ਰਹੀ ਆ। ਹੁਣ ਅੱਛਾ ਦੋਸਤੋ, ਇਹ ਹੈਗੀ ਏ ਪਾਕਿਸਤਾਨ ਤੇ ਇੰਡੀਆ ਨੂੰ ਮਿਲਾਉਣ ਵਾਲੀ ਰੇਲਵੇ ਲਾਈਨ ਜਿਹੜੀ ਕਿ 1926 ਚ ਵਿਛਾਈ ਗਈ ਸੀ ਔਰ ਇਹ ਤੁਹਾਨੂੰ ਵਿਖਾ ਲਿਆ ਕਿੱਥੇ ਹੈਗੀ ਔਰ ਅੱਜ ਦਾ ਕੀ ਹਾਲ ਹੋਇਆ। ਵੀਡੀਓ ਨਾਲ ਜੁੜੇ ਰਹੋ। ਇਹ ਕੋਲ ਫਾਟਕ ਏ, ਇਹ ਇੱਥੇ ਇਹ ਫਾਟਕ ਬੰਦ ਹੁੰਦਾ ਸੀ ਤੇ ਜਿਹੜੀ ਕਾਲੇ ਇੰਜਨ ਵਾਲੀ ਟ੍ਰੇਨ ਹੈ ਉਹ ਇਧਰੋਂ ਨਾਰੋਵਾਲ ਤੋਂ ਚੱਲ ਕੇ ਤੇ ਜੱਸੜ ਔਰ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੁੰਦੀ ਸੀ। ਵੀਡੀਓ ਬੜੀ ਮਜ਼ੇਦਾਰ ਹੈ, ਵੀਡੀਓ ਨਾਲ ਤੁਹਾਨੂੰ ਜੁੜਿਆ ਰਹਿਣਾ। ਇਹ ਦੇਖੋ ਇੱਥੋਂ ਫਾਟਕ, ਇਹ ਲੋਕੀ ਜਿਹੜੇ ਲੰਘਦੇ ਸਨ ਪੈਦਲ, ਠੀਕ ਹੈ ਜੀ। ਤੇ ਇਹ ਆ ਗਈ ਪਟਰੀ, ਇਹ ਇਸ ਸਾਈਡ ਤੇ। ਇਹ ਤਾਂ ਤੁਹਾਨੂੰ ਕਿਤੇ ਮੈਂ ਚੀਜ਼ ਵਿਖਾ ਲਵਾਂਗਾ, ਉਹਦਾ ਗੌਰ ਕਰਨਾ। ਸੈਲਾਬ ਦੀ ਵਜ੍ਹਾ ਦੇ ਨਾਲ ਇਸ ਪਟਰੀ ਦੇ ਥੱਲਿਓਂ ਦੀ ਮਿੱਟੀ ਸਾਰੀ ਖੁਰ ਗਈ ਹੈ, ਨਿਕਲ ਗਈ ਹੈ। ਤੇ ਇਹ ਦੇਖੋ ਜਿਹੜੀਆਂ ਫਾਟਕ ਦੇ ਨਾਲ ਸਾਈਡਾਂ ਤੇ ਬਾਹੀਆਂ ਲੱਗੀਆਂ ਹੁੰਦੀਆਂ ਨੇ, ਇਹ ਉਹ ਵੀ ਬਿਲਕੁਲ ਡਿੱਗੀਆਂ ਨੇ। ਕੋਈ ਫੱਟਾ ਨਹੀਂ, ਕੋਈ ਥੱਲੇ ਜਿਹੜਾ ਨਾ ਗੀਟਾ ਨਹੀਂ ਹੈਗਾ। ਤੇ ਇਹ ਬਿਲਕੁਲ ਸਿੱਧੀ ਹੈ ਜਿੱਥੇ ਦਰਖਤ ਹੈ ਨਾ, ਇੱਥੇ ਪਿੱਛੇ ਜਾ ਕੇ ਤੇ ਨਾਲਾ ਬਸੰਤਰ ਹੈ। ਨਾਲਾ ਬਸੰਤਰ ਤੋਂ ਇਹ ਲਾਈਨ ਸਿੱਧੀ ਸ਼ਕਰਗੜ੍ਹ ਤੇ ਚੱਕ ਕਮਰੂ ਨੂੰ ਚਲੀ ਜਾਂਦੀ ਹੁੰਦੀ ਸੀ, ਜਦਕਿ ਨਾਲਾ ਬਸੰਤਰ ਕ੍ਰਾਸ ਕਰਦਿਆਂ ਹੀ ਇੱਕ ਪਟਰੀ ਇਸ ਸਾਈਡ ਨੂੰ ਜਾਂਦੀ ਹੁੰਦੀ ਸੀ। ਤੇ ਇਹ ਦਰਖਤਾਂ ਦੇ ਪਰਾਂ ਨਾਲ ਹੀ ਦਰਿਆਏ ਰਾਵੀ ਹੈ ਤੇ ਰਾਵੀ ਦੇ ਬਿਲਕੁਲ ਨਾਲ ਇੰਡੀਆ, ਡੇਰਾ ਬਾਬਾ ਨਾਨਕ ਹੈ। ਸਮਝ ਆ ਗਈ ਇੱਥੋਂ ਤੱਕ? ਅੱਛਾ, ਇਹ ਹੁਣ ਜਿਹੜੀ ਲਾਈਨ ਹੈ ਇਹ ਸਲਾਬ ਨਾਲ ਟੁੱਟੀ ਹੈ ਤੇ ਇਧਰੋਂ ਨਾਰੋਵਾਲ ਰੇਲਵੇ ਸਟੇਸ਼ਨ ਹੈ, ਇਹ ਦੇਖੋ, ਠੀਕ ਹੈ ਜੀ। ਹੁਣ 1947 ਦੀਆਂ ਯਾਦਾਂ ਵਾਲੀ ਵੀਡੀਓ ਮੈਂ ਇਸ ਲਈ ਬਣਾ ਦਵਾਂ ਕਿ ਬਹੁਤ ਸਾਰੇ ਐਸੇ ਬਜ਼ੁਰਗ ਨੇ ਜਿਹੜੇ ਇੰਡੀਆ 'ਚ ਮੌਜੂਦ ਨੇ ਜਾਂ ਪਾਕਿਸਤਾਨ 'ਚ। ਉਹਨਾਂ ਦੱਸਿਆ ਸੀ ਕਿ ਸਾਡੇ ਵੱਡੇ ਇੱਥੋਂ ਦੀ ਜਾਂ ਤੇ ਇੰਡੀਆ ਗਏ ਸਨ, ਹਿੰਦੂ ਸਿੱਖ ਤੇ ਮੁਸਲਮਾਨ, ਐਸੇ ਰਸਤੇ ਹੀ ਪਾਕਿਸਤਾਨ ਆਏ ਤੇ ਫਿਰ ਇੱਥੇ ਆ ਕੇ ਫੈਲ ਗਏ। ਚਲੋ ਤੁਹਾਨੂੰ ਮਜ਼ੀਦ ਨਾਲਾ ਬਸੰਤਰ ਵੀ ਵਿਖਾ ਲੈਣੇ ਅੱਗੇ ਜਾ ਕੇ, ਜਿੱਥੇ ਅਕਸਰ ਬਜ਼ੁਰਗਾਂ ਨੇ ਆਖਿਆ ਕਿ ਡਰਾਈਵਰ ਜਾ ਕੇ ਨਾ ਤੇ ਟ੍ਰੇਨ ਰੋਕ ਲੈਂਦੇ ਹੁੰਦੇ ਸਨ ਕਿਉਂਕਿ ਉਹਨਾਂ ਨੂੰ ਖਤਰਾ ਸੀ ਕਿ ਸਾਨੂੰ ਕੋਈ ਮਾਰ ਨਾ ਦੇ। ਅੱਗੇ ਚੱਲਦੇ ਆ। ਅੱਛਾ, ਇਹ ਆ ਗਿਆ ਨਾਲਾ ਬਸੰਤਰ ਦਾ ਰੇਲਵੇ ਦਾ ਪੁਲ ਜਿਹੜਾ ਕਿ 1926 ਚ ਬਣਾਇਆ ਗਿਆ ਸੀ ਔਰ ਇਹੋ ਹੀ ਉਹ ਰੇਲਵੇ ਦਾ ਬ੍ਰਿਜ ਹੈਗਾ ਹੈ ਜਿਹਦੇ ਉੱਤੋਂ ਦੀ ਟ੍ਰੇਨ ਲੰਘ ਕੇ ਤੇ 1947 ਤੱਕ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੱਕ ਜਾਂਦੀ ਹੁੰਦੀ ਸੀ ਤੇ ਸ਼ਾਮ ਨੂੰ ਵਾਪਸ ਆਉਂਦੀ ਹੁੰਦੀ ਸੀ। ਇਹ ਇਹਦੇ ਨਾਲ ਇਹ ਬੱਸਾਂ ਦਾ ਪੁਲ ਹੈਗਾ, ਇਹ ਰੇਲਵੇ ਦਾ ਪੁਲ ਹੈ, ਇਹ ਬਹੁਤ ਪੁਰਾਣਾ ਪੁਲ ਹੈਗਾ। ਤੇ ਹੁਣ ਟ੍ਰੇਨ ਜਿਹੜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇਹ ਤੇ 1947 ਤੋਂ ਬਾਅਦ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਇਹ ਨਾਰੋਵਾਲ ਸੈਕਸ਼ਨ ਦੀ ਉਹਦੇ ਬੰਦ ਹੋ ਗਈ ਸੀ, ਜਿਹੜੀ ਜੱਸੜ ਜੰਕਸ਼ਨ ਤੋਂ ਜਾਂਦੀ ਸੀ। ਲੇਕਿਨ ਇਹ ਲਾਈਨ ਦੇ ਉੱਤੋਂ ਟ੍ਰੇਨ ਫੇਰ ਵੀ ਚੱਲਦੀ ਰਹੀ 1947 ਤੋਂ ਬਾਅਦ ਵੀ। ਉਹ ਜਾਂਦੀ ਰਹੀ ਹੈ ਨਾਰੋਵਾਲ ਤੋਂ, ਇਸ ਸਾਈਡ ਤੋਂ ਨਾਰੋਵਾਲ ਤੋਂ, ਇੱਥੋਂ ਜੱਸੜ ਸਟੇਸ਼ਨ ਹੈ, ਇੱਥੋਂ ਕ੍ਰਾਸ ਕਰਕੇ ਤੇ ਸਿੱਧੀ ਸ਼ੱਕਰਗੜ੍ਹ ਤੇ ਚੱਕ ਕਮਰੂ। ਉਹ ਚੱਲਦੀ ਰਹੀ ਹੈ, ਕੋਈ 20 ਸਾਲ ਪਹਿਲਾਂ ਵੀ ਚੱਲਦੀ ਹੁੰਦੀ ਸੀ, ਲੇਕਿਨ ਹੁਣ ਨਹੀਂ। ਇਹ ਜਿਹੜਾ ਬ੍ਰਿਜ ਕ੍ਰਾਸ ਕਰਕੇ ਇੱਥੋਂ ਨਾਲ ਇੱਥੇ ਥੋੜਾ ਅੱਗੇ ਜਾ ਕੇ, ਇਹ ਬ੍ਰਿਜ ਤੋਂ ਥੋੜਾ ਅੱਗੇ ਜਾ ਕੇ ਤੇ ਪਟਰੀਆਂ ਦੋ ਹੋ ਜਾਂਦੀਆਂ ਹੁੰਦੀਆਂ ਸਨ। ਇੱਕ ਇੱਧਰ ਨੂੰ ਨਾਰੋਵਾਲ ਸ਼ੱਕਰਗੜ੍ਹ ਨੂੰ ਜਾਂਦੀ ਹੈ, ਹਲੇ ਵੀ ਪਟਰੀ ਵਿਛੀ ਹੈ, ਤੇ ਜਿਹੜੀ ਇੱਧਰ ਨੂੰ ਦਰਿਆਏ ਰਾਵੀ ਤੋਂ ਇੰਡੀਆ ਜਾਂਦੀ ਹੁੰਦੀ ਸੀ ਉਹ ਪਟਰੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈਗਾ। ਉਹੀ ਉਹ ਪਟਰੀ ਸੀ ਜਿਹੜੀ ਦੁਖੀ ਯਾਦਾਂ ਵਾਲੀ ਪਟਰੀ ਕਹੀ ਜਾਂਦੀ ਹੈ। ਤੇ ਇਹ ਸਿਗਨਲ ਹੈ, ਖੰਭਾ ਰਹਿ ਗਿਆ, ਉੱਤੇ ਲੀਵਰ ਜਿਹੜਾ ਡਾਊਨ ਹੁੰਦਾ ਸੀ ਉਹ ਖਤਮ ਹੋ ਗਿਆ। ਇਹ ਫਾਟਕ ਪਰਾਂ ਅੱਗੇ ਜਿਹੜੇ ਪਿੰਡ ਹੈਗੇ ਨੇ ਉਧਰ ਨੂੰ ਜਾਂਦਾ ਹੈ। ਇਹ ਹੁਣ ਦੇਖੋ ਇਹ ਪਟਰੀ ਕੀ ਹਾਲ ਇਹਦਾ, ਬਿਲਕੁਲ ਤਬਾਹ ਬਰਬਾਦ ਹੋ ਚੁੱਕੀ ਹੈ। ਅਗਰ ਐਸਾ ਨੂੰ ਦੇਖਿਆ ਜਾਏ ਤੇ ਇਹ ਫਾਟਕ ਤੋਂ ਅਗਲੇ ਪਾਸੇ ਇਹ ਪਟਰੀ ਹੈ। ਇਹਦੇ 'ਚ ਪਾਣੀ ਸੈਲਾਬੀ ਪਾਣੀ ਆਇਆ ਹੈ। ਅੱਜ ਕੱਲ੍ਹ ਸੈਲਾਬ ਦੇ ਦਿਨ ਚ ਆ ਰਹੇ ਨੇ ਔਰ ਇਸ ਬ੍ਰਿਜ ਦੇ ਉੱਤੇ ਇਹ ਤੁਸੀਂ ਦੇਖੋ ਕਿ ਪਟਰੀ ਦੇ ਮੌਜੂਦ ਹੈ, ਫੱਟੇ ਵੀ ਲੱਕੜ ਦੇ ਮੌਜੂਦ ਨੇ। ਲੇਕਿਨ ਹੁਣ ਟ੍ਰੇਨ ਬਿਲਕੁਲ ਕਿਸੇ ਕਿਸਮ ਦੀ ਟ੍ਰੇਨ ਇੱਥੇ ਨਹੀਂ ਚੱਲਦੀ ਔਰ ਇਹ ਸਾਰਾ ਕੁਝ ਤਬਾਹ ਬਰਬਾਦ ਹੋ ਗਿਆ। ਇਹੋ ਹੀ ਉਹ ਬ੍ਰਿਜ ਹੈ ਜਿਹਦੇ ਉੱਤੇ ਆ ਕੇ ਤੇ ਟ੍ਰੇਨਾਂ ਰੁਕ ਜਾਂਦੀਆਂ ਹੁੰਦੀਆਂ ਸਨ ਤੇ ਟ੍ਰੇਨ ਇੱਧਰ ਨੂੰ ਇੰਡੀਆ ਨੂੰ ਨਹੀਂ ਸੀ ਜਾਂਦੀ ਹੁੰਦੀ। ਮੁਸਲਮਾਨ ਡਰਾਈਵਰ ਆਉਂਦੇ ਹੁੰਦੇ ਸਨ ਘੱਟ ਵੱਧ ਹੋ ਰਹੀ ਹੈ, ਅਗਰ ਅਸੀਂ ਟ੍ਰੇਨ ਇੰਡੀਆ ਲੈ ਕੇ ਗਏ ਤੇ ਸਾਨੂੰ ਮਾਰ ਦਿੱਤਾ ਜਾਏਗਾ, ਲਿਹਾਜ਼ਾ ਇਸ ਬ੍ਰਿਜ ਦੇ ਉੱਤੇ ਲਿਆ ਕੇ ਖਿਲਾਰ ਛੱਡ ਦਿੰਦੇ ਸਨ ਤੇ ਆਪੀ ਸਾਈਡ ਤੇ ਹੋ ਜਾਂਦੇ ਹੁੰਦੇ ਸਨ ਡਰਾਈਵਰ। ਤੇ ਆਂਦੇ ਨੇ ਜੇ ਤੇ ਬੈਠਾ ਰਹਿਣਾ ਵਿੱਚ ਤੇ ਬੈਠੇ ਰਹੋ, ਟ੍ਰੇਨ ਅੱਗੇ ਨਹੀਂ ਜਾਣੀ। ਔਰ ਜੇ ਤੁਸੀਂ ਉਤਰਨਾ ਹੈ ਤੇ ਉਤਰ ਕੇ ਤੇ ਚਲੇ ਜਾਓ। ਇਹ ਨਾਲ ਹੀ ਪਰਾਂ ਇੰਡੀਆ ਦਾ ਬਾਰਡਰ ਹੈ, ਰਾਵੀ ਕ੍ਰਾਸ ਕਰੋ ਤੇ ਟੁਰ ਜਾਓ। ਇਹ ਹੁਣ 1947 ਦੀਆਂ ਯਾਦਾਂ ਵਾਲੀਆਂ ਤੁਹਾਨੂੰ ਵੀਡੀਓ ਵਿਖਾ ਰਹੇ ਹਾਂ। ਇਹ ਦੇਖੋ ਤੁਸੀਂ, ਜਿੱਥੇ ਕਦੀ ਇਹ ਟ੍ਰੇਨ ਚੱਲਦੀ ਹੁੰਦੀ ਸੀ ਹੈ ਜੀ, ਵੀਰਾਨੀ ਛਾ ਗਈ। ਬੜੇ ਬਾਬਿਆਂ ਨੇ ਦੱਸਿਆ ਜੱਸੜ ਬ੍ਰਿਜ, ਰਾਵੀ ਦਾ ਬ੍ਰਿਜ, ਜੱਸੜ ਸਟੇਸ਼ਨ। ਲੇਕਿਨ ਦੋਸਤੋ ਹੁਣ ਹੌਲੀ ਹੌਲੀ ਸਾਰਾ ਕੁਝ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ, ਠੀਕ ਹੈ ਨਾ। ਬਾਬਿਆਂ ਦੀਆਂ ਵੀਡੀਓ ਵਾਲੀਆਂ ਤੁਹਾਨੂੰ ਯਾਦਾਂ ਵਾਲੀਆਂ ਵੀਡੀਓ ਵਿਖਾ ਲਈਆਂ ਨੇ ਤਾਂ ਕਿ ਪਤਾ ਚੱਲ ਸਕੇ ਕਿ ਜਿਹੜੇ ਬਾਬੇ 1947 ਦੇ ਹਲੇ ਜ਼ਿੰਦਾ ਨੇ ਔਰ ਤੁਹਾਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ 47 ਦੀ ਹਿਜਰਤ ਕੀਤੀ,
ਕਿਸ ਤਰ੍ਹਾਂ ਆਪਣੇ ਘਰ-ਬਾਰ ਛੱਡੇ। ਇਹ ਉਹ ਰਾਹ ਨੇ ਅੱਜ ਤੁਹਾਨੂੰ ਵਿਖਾ ਰਹੇ ਆ, ਉਹ 1947 ਵਾਲੇ ਰਸਤੇ ਜਿਹੜੇ ਕਿ ਬਜ਼ੁਰਗਾਂ ਨੇ ਇੱਕ ਦੂਜੇ ਦੇ ਜਿਹੜੇ ਮੁਲਕ ਛੱਡੇ, ਬਲਕਿ ਆਪਣੇ ਹੀ ਮੁਲਕ ਛੱਡੇ, ਇੱਕ ਦੂਜੇ ਦੇ ਨਹੀਂ, ਆਪਣੇ ਮੁਲਕ ਛੱਡ ਕੇ ਤੇ ਆਪਣੇ ਮੁਲਕਾਂ 'ਚ ਪਰਦੇਸੀ ਹੋ ਗਏ। ਇਹ ਜੇ ਇੱਥੋਂ ਦੀ ਗਏ 'ਚ ਪੈਦਲ, ਹਾਂਜੀ, ਮਾਈਆਂ ਬਾਬੇ ਗੱਠਰੀਆਂ ਬੰਨ੍ਹ ਕੇ, ਤੇ ਇਹ ਫਾਟਕ ਹੈ। ਉਹਨਾਂ ਨੇ ਦੇਖਿਆ ਜਾਏ ਨਾ ਤੇ ਇਹ ਲੀਵਰ ਜਿਹੜਾ ਨਾ ਇਹਦੇ ਉੱਤੇ ਗਾਇਬ ਹੋ ਗਿਆ, ਖੰਭਾ ਮੌਜੂਦ ਹੈ ਤੇ ਇਹ ਪਟਰੀਆਂ ਮੌਜੂਦ ਨੇ, ਲੇਕਿਨ ਟ੍ਰੇਨ ਹੈ ਨਹੀਂ। ਹੁਣ ਇਹ ਵੀ ਆਹਿਸਤਾ ਆਹਿਸਤਾ ਖਤਮ ਹੁੰਦੀਆਂ ਜਾ ਰਹੀਆਂ ਨੇ। ਇੱਥੇ ਇਹ ਪਟਰੀਆਂ 2 ਹੋ ਜਾਂਦੀਆਂ ਸਨ, ਠੀਕ ਹੈ ਨਾ, ਕਿਉਂਕਿ ਅੱਗੇ ਆ ਰਿਹਾ ਸਟੇਸ਼ਨ, ਜੱਸਰ ਸਟੇਸ਼ਨ ਆ ਰਿਹਾ ਇਸ ਤੇ ਅੱਗੇ, ਜੱਸਰ ਜੰਕਸ਼ਨ, ਜਿੱਥੋਂ ਇੰਡੀਆ ਵਾਲੀ ਤੇ ਨਾਰੋਵਾਲ ਸ਼ੱਕਰਗੜ੍ਹ ਵਾਲੀ ਟ੍ਰੇਨ ਜਿਹੜੀ ਨੂੰ ਸੈਪਰੇਟ ਹੋ ਜਾਂਦੀ ਸੀ। ਇਹ ਦੇਖੋ ਤੁਸੀਂ, ਠੀਕ ਹੈ ਜੀ। ਉਹ ਪਟਰੀ ਜਿੱਥੋਂ ਟ੍ਰੇਨ ਗੁਜ਼ਰ ਕੇ ਇੰਡੀਆ ਜਾਂਦੀ ਹੁੰਦੀ ਸੀ ਤੇ ਇੰਡੀਆ ਤੋਂ ਪਾਕਿਸਤਾਨ ਆਉਂਦੀ ਹੁੰਦੀ ਸੀ। 1947 ਤੋਂ ਬਾਅਦ ਫਿਰ ਇਸ ਇੰਡੀਆ ਵਾਲੀ ਟ੍ਰੇਨ ਦਾ ਰੂਟ ਬੰਦ ਹੋ ਗਿਆ, ਲੇਕਿਨ ਇਹ ਪਟਰੀ ਅੱਜ ਵੀ ਵਿਛੀ ਹੈ, ਕਿਉਂਕਿ ਇੱਥੋਂ ਫਿਰ ਟ੍ਰੇਨ ਨਾਰੋਵਾਲ ਸ਼ੱਕਰਗੜ੍ਹ ਇਸ ਰੂਟ ਤੇ ਚੱਲਦੀ ਰਹੀ ਹੈ 47 ਤੋਂ ਬਾਅਦ ਵੀ। ਤੇ ਇਹ ਜਿਹੜੇ ਲੀਵਰ ਲੱਗੇ ਨੇ, ਖੰਭੇ ਹੀ ਰਹਿ ਗਏ ਨੇ ਉੱਤੇ, ਜਿਹੜੇ ਨੇ ਲੀਵਰ ਮੁੱਕ ਗਏ ਨੇ। ਤੇ ਇਸ ਸਾਈਡ ਤੇ ਨਾਰੋਵਾਲ ਤੇ ਜੱਸੜ ਸਟੇਸ਼ਨ, ਤੇ ਇਸ ਸਾਈਡ ਤੇ ਅੱਗੇ ਜਾ ਗਿਆ ਨਾਲਾ ਬਸੰਤਰ, ਤੇ ਅੱਗੇ ਫਿਰ ਇੰਡੀਆ ਵਾਲੀ ਲਾਈਨ ਰਾਈਟ ਸਾਈਡ ਨੂੰ ਸੱਜੇ ਪਾਸੇ ਨੂੰ ਹੋ ਜਾਂਦੀ ਹੁੰਦੀ ਸੀ। ਤੇ ਇਹ ਆ ਗਿਆ ਫਾਟਕ। ਚਾਚਾ ਜੀ ਕੀ ਨਾਂ ਹੈ ਤੁਹਾਡਾ? ਨਾਂ ਤੇ ਮੇਰਾ ਮੁਹੰਮਦ ਬੂਠਾ। ਪਿੰਡ ਕਿਹੜਾ ਜੇ? ਅਲੀਆਬਾਦ। ਅਲੀਆਬਾਦ। ਮੈਨੂੰ ਇਹ ਦੱਸੋ ਕਿ ਹੁਣ ਟ੍ਰੇਨ ਤੇ ਨਹੀਂ ਚੱਲਦੀ, ਲੇਕਿਨ ਤੁਸੀਂ ਟ੍ਰੇਨ ਚੰਗੀ ਵੇਖੀ ਚੱਲਦੀ? ਚੱਲਦੀਆਂ ਸਨ ਭਾਊ ਬੜੀਆਂ, ਇਹ ਕਦੀ ਨਹੀਂ। ਅਸੀਂ ਬਹਿ ਕੇ ਜਾਂਦੇ ਰਹੇ ਹਾਂ, ਸ਼ੱਕਰਗੜ੍ਹ ਵੀ, ਚੱਕੰਬਰੂ ਵੀ, ਤੇ ਇੱਧਰ ਲਾਹੌਰ ਤੱਕ। ਹਾਂ ਵੇਖਿਆ। ਤੁਹਾਨੂੰ ਕਿੰਨਾ ਚੇਤੇ ਵੇ? 1 ਰੁਪਈਆ ਕਿਰਾਇਆ ਹੁੰਦਾ ਸੀ ਨਾਰਵਾਲ ਦਾ ਇੱਥੋਂ। ਅੱਛਾ, ਹਾਂਜੀ, ਫਿਰ 5 ਤੇ ਵੀ ਗਿਆ। ਸ਼ੇਰ ਨਹੀਂ ਆਂਦੇ, ਅਸੀਂ ਆਨੇ ਜਾਂ ਲੋਹਾ ਚੁੱਕਣਾ ਤੇ ਜਾਂ ਚਲਾਉਣ ਇਹਨੂੰ। ਜਿਹੜੀ ਲਾਈਨ ਉਹ ਕਿੱਥੋਂ ਪਰਤਦੀ ਹੁੰਦੀ ਸੀ ਇੰਡੀਆ ਨੂੰ? ਆਓ ਬਾਊ, ਇੱਥੋਂ ਤੁਹਾਨੂੰ ਖੰਭਾ ਉਹ ਸਫੈਦੇ ਤੋਂ ਉਰਾਂ ਪਰਸਦੀ ਸੀ। ਅੱਛਾ, ਇੱਥੋਂ ਖੰਭਾ ਨਹੀਂ ਨਜ਼ਰ ਆਉਣਾ ਤੁਹਾਨੂੰ, ਆ ਉਹਨੂੰ ਲੈਣ ਜਾਂਦੀ ਸੀ। ਅੱਛਾ, ਤੇ ਤੋੜ ਹਜੇ ਵੀ ਉਹ ਜਗ੍ਹਾ ਲੱਭਦੀ ਹੈ, ਉੱਚੀ ਹੈ ਉਹ। ਪਟਰੀਆਂ ਨਹੀਂ ਹੁੰਦੇ? ਪਟੜੀ ਨਹੀਂ। ਅੱਛਾ, ਠੀਕ ਹੈ। ਬਿਲਕੁਲ। ਤੇ ਉਹ ਜਾਣਦੇ ਨੇ ਕਿ 47 ਨੂੰ ਇੱਥੋਂ ਦੀ ਹਿੰਦੂ ਸਿੱਖ ਵੀ ਗਏ ਸਨ ਤੇ ਮੁਸਲਮਾਨ ਵੀ ਇੱਥੋਂ ਦੀ ਆਏ ਸਨ ਇੰਡੀਆ 'ਚੋਂ? ਹਾਂਜੀ ਬਿਲਕੁਲ ਆਏ ਸਨ। ਅੱਛਾ, ਹਾਂ, ਉਹ ਤੇ ਅਸਾਂ ਨਹੀਂ ਨਾ ਵੇਖੇ, ਤੁਹਾਨੂੰ ਨਹੀਂ ਦੱਸਿਆ। ਜਿਹੜੀ ਬਜ਼ੁਰਗਾਂ ਕੋ ਸੁਣੀ। ਹਾਂਜੀ, ਆਹਾਂ ਵੀ ਸੁਣੀ ਹੋਈ ਹੈਗੇ ਜੀ, ਠੀਕ ਹੋ ਗਿਆ। ਬਿਲਕੁਲ। ਤੇ ਹੁਣ ਟ੍ਰੇਨ ਚੱਲਣੀ ਚਾਹੀਦੀ ਹੈ? ਅਸੀਂ ਤੇ ਇਹ ਆਖਾਂਗੇ ਜੀ, ਇਹ ਸ਼ਾਮਾਂ ਤੋਂ ਪਹਿਲਾਂ ਚੱਲੇ। ਸਸਤੀ ਸਵਾਰੀ ਨਾਲੇ? ਹਾਂਜੀ। ਅੱਛਾ, ਬੜੀ ਗੱਲ ਹੈ। ਇਹ ਤੇ ਬੱਸਾਂ ਵੀ ਆਂਦੇ ਹੁਣ ਕੋਈ ਚੱਲਣ ਲੱਗੀਆਂ ਨੇ, ਚੱਲੀ ਇੱਕ ਵੀ ਨਹੀਂ।